ਨਿਊਯਾਰਕ ਟਾਈਮਜ਼ ਅੱਜ ਰਿਪੋਰਟ ਕਰ ਰਿਹਾ ਵੀ ਟਰੰਪ ਹੁਣੀ ਚਾਈਨਾ ਦੇ ਨਾਲ ਕਹਿੰਦੇ ਵੀ ਬਿਗਰ ਤੇ ਬੈਟਰ ਟ੍ਰੇਡ ਡੀਲ ਬਣਾਉਣ ਦੀ ਲਈ ਸੋਚ ਰਹੇ ਹੈਗੇ ਆ। ਵੀ ਯੂਐਸ ਦੇ ਜਿਹੜੇ ਆਫੀਸ਼ੀਅਲਸ ਆ ਉਹ ਕੰਸੀਡਰ ਕਰ ਰਹੇ ਆ ਵੀ ਆਪਾਂ ਚਾਈਨਾ ਦੇ ਨਾਲ ਇਹ ਡੀਲ ਬਣਾਈਏ ਤਾਂ ਕਿ ਉਹ ਅਮਰੀਕਨ ਚੀਜ਼ਾਂ ਨੂੰ ਖਰੀਦਣ ਤੇ ਯੂਐਸਏ ਦੇ ਵਿੱਚ ਇਨਵੈਸਟ ਕਰਨ। ਤੁਸੀਂ ਪਿਛਲੇ ਸਮੇਂ 'ਚ ਸੁਣਿਆ ਹੀ ਹੋਣਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹਮੇਸ਼ਾ ਹੀ ਚਾਈਨਾ ਦਾ ਲੀਡਰ ਜਿਹੜਾ ਜੀ ਜਿਨਪਿੰਗ ਆ ਉਹ ਕਹਿੰਦੇ ਰਹਿੰਦੇ ਆ ਵੀ ਮੇਰਾ ਉਹ ਗੁੱਡ ਫਰੈਂਡ ਹੈਗਾ, ਜਿੱਦਾਂ ਮੋਦੀ ਹੁਣੀ ਕਹਿੰਦੇ ਰਹਿੰਦੇ ਆ ਵੀ ਟਰੰਪ ਹੁਣੀ ਮੇਰੇ ਜਿਹੜੇ ਆ ਬੜੇ ਗੁੱਡ ਫਰੈਂਡ ਹੈਗੇ ਆ। ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਜੋ ਡੋਨਲਡ ਟਰੰਪ ਹੁਣੀ ਆ ਕਹਿੰਦੇ ਵੀ ਆਪਣੇ ਮਾਰੇ ਲਾਗੋ ਜੋ ਇਹਨਾਂ ਦੀ ਘਰ ਹੈਗਾ ਜਿੱਥੇ ਲੋਕੇਸ਼ਨ ਆ ਉੱਥੇ ਬੈਠੇ ਰਹਿੰਦੇ ਸੀ ਤੇ ਉਹਦੇ ਵਿੱਚ ਉਹ ਹਮੇਸ਼ਾ ਹੀ ਜਿਹੜਾ ਕ੍ਰਿਟੀਸਾਈਜ਼ ਕਰਦੇ ਸੀ, ਖਾਸ ਕਰਕੇ ਜਦੋਂ ਉਹਨਾਂ ਨੇ ਟ੍ਰੇਡ ਐਗਰੀਮੈਂਟ ਕੀਤਾ ਸੀ ਚਾਈਨਾ ਨਾਲ 2020 ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਵਾਈਟ ਹਾਊਸ ਦੇ ਵਿੱਚ ਆ ਉਹ ਸਟੂਪਿਡ ਪੀਪਲ ਆ ਤੇ ਉਹ ਜੋ ਮੈਂ ਟ੍ਰੇਡ ਐਗਰੀਮੈਂਟ ਕੀਤਾ ਉਹਦੇ ਉੱਤੇ ਵਰਕਆਊਟ ਨਹੀਂ ਕਰਦੇ ਹੈਗੇ। ਹੁਣ ਮੁੜ ਕੇ ਵਾਈਟ ਹਾਊਸ ਦੇ ਵਿੱਚ ਓਵਲ ਆਫਿਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਆ ਗਏ ਤੇ ਹੁਣ ਕਹਿੰਦੇ ਵੀ ਉਹ ਸੋਚ ਰਹੇ ਆ ਇੱਕ ਨਵੀਂ ਟ੍ਰੇਡ ਡੀਲ ਚਾਈਨਾ ਦੇ ਨਾਲ ਬਣਾਈ ਜਾਵੇ। ਜਿਸ ਤਰ੍ਹਾਂ ਹੁਣ ਤੁਸੀਂ ਦੇਖਿਆ ਹੀ ਆ ਵੀ ਰਸ਼ੀਆ ਦੇ ਨਾਲ ਦੋਸਤਾਨਾ ਵਾਲੀ ਜਿਹੜੀ ਗੱਲਬਾਤ ਚੱਲ ਰਹੀ ਹੈਗੀ ਆ। ਚਾਈਨਾ ਨੇ ਕਹਿੰਦੇ ਵੀ $200 ਬਿਲੀਅਨ ਦਾ ਸਮਾਨ ਖਰੀਦਣਾ ਸੀ 2020 ਦਾ ਜਿਹੜਾ ਐਗਰੀਮੈਂਟ ਹੋਇਆ ਸੀ ਟਰੰਪ ਉਹਨਾਂ ਦੇ ਦੌਰਾਨ, ਪਰ ਉਹ ਉਹਨਾਂ ਨੇ ਜਿਹੜਾ ਸਮਾਨ ਆ ਉਹ ਨਹੀਂ ਖਰੀਦਿਆ ਹੈਗਾ। ਪਰ ਹੁਣ ਜਿਸ ਹਿਸਾਬ ਦੇ ਨਾਲ ਟਰੰਪ ਹੁਣੀ ਕਹਿੰਦੇ ਆ ਵੀ ਅਸੀਂ ਰੈਸੀਪ੍ਰੋਕਲ ਜਿਹੜਾ ਟੈਰਿਫ ਲਾਵਾਂਗੇ ਉਹਨੂੰ ਲੈ ਕੇ ਜਿਹੜਾ ਚਾਈਨਾ ਨੂੰ ਵੈਸੇ ਅਮਰੀਕਾ ਵਾਲੇ ਵਨ ਆਫ ਦਾ ਬਿਗੇਸਟ ਨੈਸ਼ਨਲ ਸਿਕਿਉਰਿਟੀ ਥ੍ਰੈਟ ਵੀ ਸਮਝਦੇ ਹੈਗੇ ਆ, ਪਰ ਮੇਜਰ ਟ੍ਰੇਡਿੰਗ ਪਾਰਟਨਰ ਵੀ ਹੈਗਾ ਆ। ਸੋ ਦੋਨੋਂ ਪਾਸੇ ਜਿਹਦੇ ਵਿੱਚ ਨਿਊਕਲੀਅਰ ਸਿਕਿਉਰਿਟੀ ਵੀ ਆ, ਟੈਕਨੋਲੋਜੀ ਵੀ ਆ, ਪੈਂਡੈਮਿਕ ਪ੍ਰੀਪੇਅਰਡਨੈਸ ਵੀ ਹੈਗੀ ਆ। ਸੋ ਉਸ ਸੰਬੰਧ ਦੇ ਵਿੱਚ ਯੂਐਸ ਤੇ ਚਾਈਨਾ ਜੋ ਆ ਇਹਨਾਂ ਦੀਆਂ ਜਿਹੜੀਆਂ ਟਾਈਜ਼ ਆ ਉਹ ਕਲੋਜ਼ਰ ਹੋਣੀਆਂ ਚਾਹੀਦੀਆਂ। ਇਹ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਇੱਕ ਪਾਸੇ ਇਹ ਵੀ ਜੋ ਸੋਚ ਰਿਹਾ ਹੈਗਾ। ਸੋ ਅੱਜ ਨਿਊਯਾਰਕ ਟਾਈਮ ਨੇ ਇਸ ਸੰਬੰਧ ਦੇ ਵਿੱਚ ਕਾਫੀ ਵੱਡਾ ਜਿਹੜਾ ਆਰਟੀਕਲ ਆ ਉਹ ਛਾਪਿਆ ਹੈਗਾ ਤੇ ਇਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਜੋ ਪ੍ਰਪੋਜ਼ਲ ਜਾ ਰਿਹਾ ਆ ਚਾਈਨਾ ਨੂੰ ਉਹਦੇ ਮੁਤਾਬਕ ਚਾਈਨਾ ਵਾਲਿਆਂ ਨੂੰ ਅਮਰੀਕਨ ਐਕਸਪੋਰਟਸ ਬਾਈ ਕਰਨਾ ਪਊਗਾ, ਕੋਆਪਰੇਸ਼ਨ ਕਰਨੀ ਪਊਗੀ ਪੀਸ ਲਿਆਉਣ ਦੇ ਲਈ ਯੂਕਰੇਨ ਦੇ ਵਿੱਚ ਤੇ ਨਾਰਥ ਕੋਰੀਆ ਦੇ ਨਾਲ। ਤੇ ਇਸ ਤੋਂ ਬਿਨਾਂ ਇਹ ਉਹਨਾਂ ਨੂੰ ਵਾਅਦਾ ਕਰਨਾ ਪਊਗਾ ਵੀ ਜਿਹੜਾ ਅਮਰੀਕਾ ਦਾ ਡਾਲਰ ਆ ਉਹੀ ਜਿਹੜੀ ਕਰੰਸੀ ਰਹੂਗੀ। ਇੰਡੀਆ ਵਾਲੇ ਤਾਂ ਹੁਣ ਝੁਕ ਗਏ ਆ ਕਿਉਂਕਿ ਉਹਨਾਂ ਦੇ ਲੀਡਰ ਦੇ ਸਾਹਮਣੇ ਟਰੰਪ ਉਹਨਾਂ ਨੇ ਕਹਿ ਦਿੱਤਾ ਵੀ ਬ੍ਰਿਕਸ ਇਜ਼ ਡੈਡ। ਤੇ ਪਰ ਹੁਣ ਇੰਡੀਆ ਦੇ ਉੱਤੇ ਜਿਹੜੇ ਬਾਕੀ ਮੁਲਕ ਆ ਰਸ਼ੀਆ ਤੇ ਹੋਰ ਚਾਈਨਾ ਉਹ ਔਖੇ ਵੀ ਆ ਵੀ ਭਾਈ ਤੁਸੀਂ ਕੋਈ ਜਵਾਬ ਹੀ ਨਹੀਂ ਦਿੱਤਾ ਉਸ ਮਾਮਲੇ ਦੇ ਵਿੱਚ। ਸੋ ਚਾਈਨਾ ਦੇ ਨਾਲ ਵੀ ਇਸ ਮੁੱਦੇ ਦੇ ਉੱਤੇ ਜਿਹੜੀ ਆ ਪ੍ਰਪੋਜ਼ਲ ਦਿੱਤਾ ਜਾ ਰਿਹਾ ਹੈ। ਜੀ